ਕੈਨੇਡੀ ਸੈਂਟਰ ਦੀ ਜਿਹੜੀ ਕ੍ਰਿਸਮਸ ਈਵ ਜੈਜ਼ ਸ਼ੋਅ ਸੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਚੱਕ ਰੈੱਡ ਜੈਜ਼ ਮਿਊਜ਼ੀਸ਼ੀਅਨ ਉਹਨਾਂ ਨੇ ਆਪਣਾ ਜਿਹੜਾ ਸਾਲਾਨਾ ਕਨਸਰਟ ਆ ਉਸ ਨੂੰ ਰੱਦ ਕਰ ਦਿੱਤਾ ਜਦ ਟਰੰਪ ਹੁਣਾਂ ਦਾ ਨਾਮ ਇਸ ਬਿਲਡਿੰਗ ਦੇ ਬਾਹਰ ਲਿਖ ਦਿੱਤਾ ਗਿਆ ਸੀਗਾ। ਟਰੰਪ ਹੁਣਾਂ ਨੇ ਬੇਸਿਕਲੀ ਕਹਿ ਲਓ ਵੀ ਧੱਕੇ ਦੇ ਨਾਲ ਹੀ ਆਪਣਾ ਨਾਮ ਜਿਹੜਾ ਇਸ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਸ ਦੇ ਵਿੱਚ ਲਿਖਵਾ ਲਿਆ। ਕੈਨੇਡੀ ਦੇ ਪਰਿਵਾਰ ਦੇ ਵਿੱਚੋਂ ਉਹਦੇ ਜਿਹੜੇ ਰਿਸ਼ਤੇਦਾਰ ਆ ਉਹ ਕਹਿੰਦੇ ਵੀ ਮੈਂ ਤਾਂ ਵੇਟ ਕਰ ਰਹੀ ਹਾਂ। ਉਹਨਾਂ ਚੋਂ ਇੱਕ ਨੇ ਜਿਹੜਾ ਉਹ ਬੋਲਿਆ ਸੀਗਾ ਵੀ ਮੈਂ ਤਾਂ ਵੇਟ ਕਰ ਰਹੀ ਹਾਂ ਵੀ ਕਦੋਂ 3 ਸਾਲ ਪੂਰੇ ਹੋਣ ਤੇ ਮੈਂ ਜਾ ਕੇ ਇਸ ਦਾ ਬੰਦੇ ਦਾ ਜਿਹੜਾ ਨਾਮ ਆ ਇਸ ਬਿਲਡਿੰਗ ਤੋਂ ਜਿਹੜਾ ਉਹ ਉਤਾਰੂੰਗੀ। ਉਦੋਂ ਗੱਲ ਇਹ ਆਖੀ ਗਈ ਸੀ ਜਦੋਂ ਨਾਮ ਰੱਖਿਆ ਗਿਆ ਸੀਗਾ ਵੀ ਯੂਨੈਨਿਮਸ ਵੋਟ ਹੋਈ ਹੈ ਹਰਜੋਤ ਸਿੰਘ ਜੀ, ਤੇ ਬਾਅਦ ਚ ਪਤਾ ਲੱਗਾ ਵੀ ਇੱਕ ਬੀਬੀ ਦਾ ਤਾਂ ਮਾਈਕ ਹੀ ਇਹਨਾਂ ਨੇ ਬੰਦ ਕਰ ਦਿੱਤਾ ਸੀ। ਉਹ ਜਦ ਉਲਟ ਇਸ ਤੇ ਬੋਲਣਾ ਚਾਹ ਰਹੀ ਸੀ ਤਾਂ ਉਸ ਨੂੰ ਬੋਲਣ ਹੀ ਜਿਹੜਾ ਉਹ ਨਹੀਂ ਦਿੱਤਾ ਗਿਆ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਦੇ ਵਿੱਚ ਇਸ ਪਰਫਾਰਮਿੰਗ ਆਰਟ ਸੈਂਟਰ ਦੇ ਸਾਰੇ ਬੋਰਡ ਉਹਨਾਂ ਨੂੰ ਰਿਮੂਵ ਕਰ ਦਿੱਤਾ ਸੀ, ਜਿਹਨੂੰ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਹੋਣਾ ਨੇ ਅਪੁਆਇੰਟ ਜਿਹੜਾ ਉਹ ਕੀਤਾ ਸੀਗਾ। ਤੇ ਫਿਰ ਟਰੰਪ ਹੋਣਾ ਨੇ ਆਪਣੇ ਬੰਦੇ ਉੱਥੇ ਪਿਕ ਕਰਕੇ ਤੇ ਫਿਰ ਆਪਣਾ ਨਾਮ ਇਸ ਬਿਲਡਿੰਗ ਦੇ ਬਾਹਰ ਜਿਹੜਾ ਆ ਉਹ ਲਿਖਵਾ ਲਿਆ ਸੀਗਾ। ਸੋ ਕਾਂਗਰਸ ਦੇ ਦੁਆਰਾ 1964 ਦੇ ਵਿੱਚ ਕੈਨੇਡੀ ਹੋਣਾ ਨੂੰ ਸਮਰਪਿਤ ਕੀਤਾ ਗਿਆ ਸੀਗਾ। ਇਹ ਸੈਂਟਰ ਲਿਵਿੰਗ ਮੈਮੋਰੀਅਲ ਦੇ ਤੌਰ ਦੇ ਉੱਤੇ 35ਵੇਂ ਰਾਸ਼ਟਰਪਤੀ ਜਿਹੜੇ ਉਹ ਸੀਗੇ। ਸੋ ਜਿੱਦਾਂ ਦੱਸਿਆ ਵੀ ਕੁਝ ਜਿਹੜੇ ਰਿਲੇਟਿਵਸ ਆ ਉਹਨਾਂ ਨੇ ਵੀ ਇਸ ਚੀਜ਼ ਦਾ ਬੁਰਾ ਕੈਨੇਡੀ ਦੇ ਪਰਿਵਾਰ ਚੋਂ ਮਨਾਇਆ ਸੀਗਾ। ਉਹਨਾਂ ਦੇ ਪਰਿਵਾਰ ਦਾ ਜਿਹੜਾ ਬੰਦਾ ਉਹਨਾਂ ਨੇ ਹੈਲਥ ਤੇ ਹਿਊਮਨ ਸਰਵਿਸਿਜ਼ ਦਾ ਜਿਹੜਾ ਸਕੱਤਰ ਆ ਉਹ ਜ਼ਰੂਰ ਲਗਾਇਆ ਹੈਗਾ ਆ। ਸੋ ਇੱਕ ਜੈਜ਼ ਕਨਸਰਟ ਆ ਕ੍ਰਿਸਮਸ ਈਵ ਦੇ ਉੱਤੇ ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਗਿਆ, ਜਿਸ ਮਿਊਜ਼ੀਸ਼ੀਅਨ ਨੇ ਇਸ ਨੂੰ ਪਰਫਾਰਮ ਕਰਨਾ ਸੀ ਇਸੇ ਚੀਜ਼ ਦਾ ਹਵਾਲਾ ਦੇ ਕੇ ਵੀ ਭਾਈ ਬਾਹਰ ਟਰੰਪ ਹੋਣਾ ਦਾ ਨਾਮ ਕਿਉਂ ਲਿਖ ਦਿੱਤਾ ਗਿਆ ਆ। ਜੀ, ਇੱਕ ਸਰੋਤੇ ਸਾਡੇ ਦੱਸ ਕੈਨੇਡੀ ਸੈਂਟਰ ਦੀ ਜਿਹੜੀ ਕ੍ਰਿਸਮਸ ਈਵ ਜੈਜ਼ ਸ਼ੋਅ ਸੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਚੱਕ ਰੈੱਡ ਜੈਜ਼ ਮਿਊਜ਼ੀਸ਼ੀਅਨ ਉਹਨਾਂ ਨੇ ਆਪਣਾ ਜਿਹੜਾ ਸਾਲਾਨਾ ਕਨਸਰਟ ਆ ਉਸ ਨੂੰ ਰੱਦ ਕਰ ਦਿੱਤਾ ਜਦ ਟਰੰਪ ਹੁਣਾਂ ਦਾ ਨਾਮ ਇਸ ਬਿਲਡਿੰਗ ਦੇ ਬਾਹਰ ਲਿਖ ਦਿੱਤਾ ਗਿਆ ਸੀਗਾ। ਟਰੰਪ ਹੁਣਾਂ ਨੇ ਬੇਸਿਕਲੀ ਕਹਿ ਲਓ ਵੀ ਧੱਕੇ ਦੇ ਨਾਲ ਹੀ ਆਪਣਾ ਨਾਮ ਜਿਹੜਾ ਇਸ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਸ ਦੇ ਵਿੱਚ ਲਿਖਵਾ ਲਿਆ। ਕੈਨੇਡੀ ਦੇ ਪਰਿਵਾਰ ਦੇ ਵਿੱਚੋਂ ਉਹਦੇ ਜਿਹੜੇ ਰਿਸ਼ਤੇਦਾਰ ਆ ਉਹ ਕਹਿੰਦੇ ਵੀ ਮੈਂ ਤਾਂ ਵੇਟ ਕਰ ਰਹੀ ਹਾਂ। ਉਹਨਾਂ ਚੋਂ ਇੱਕ ਨੇ ਜਿਹੜਾ ਉਹ ਬੋਲਿਆ ਸੀਗਾ ਵੀ ਮੈਂ ਤਾਂ ਵੇਟ ਕਰ ਰਹੀ ਹਾਂ ਵੀ ਕਦੋਂ 3 ਸਾਲ ਪੂਰੇ ਹੋਣ ਤੇ ਮੈਂ ਜਾ ਕੇ ਇਸ ਦਾ ਬੰਦੇ ਦਾ ਜਿਹੜਾ ਨਾਮ ਆ ਇਸ ਬਿਲਡਿੰਗ ਤੋਂ ਜਿਹੜਾ ਉਹ ਉਤਾਰੂੰਗੀ। ਉਦੋਂ ਗੱਲ ਇਹ ਆਖੀ ਗਈ ਸੀ ਜਦੋਂ ਨਾਮ ਰੱਖਿਆ ਗਿਆ ਸੀਗਾ ਵੀ ਯੂਨੈਨਿਮਸ ਵੋਟ ਹੋਈ ਹੈ ਹਰਜੋਤ ਸਿੰਘ ਜੀ, ਤੇ ਬਾਅਦ ਚ ਪਤਾ ਲੱਗਾ ਵੀ ਇੱਕ ਬੀਬੀ ਦਾ ਤਾਂ ਮਾਈਕ ਹੀ ਇਹਨਾਂ ਨੇ ਬੰਦ ਕਰ ਦਿੱਤਾ ਸੀ। ਉਹ ਜਦ ਉਲਟ ਇਸ ਤੇ ਬੋਲਣਾ ਚਾਹ ਰਹੀ ਸੀ ਤਾਂ ਉਸ ਨੂੰ ਬੋਲਣ ਹੀ ਜਿਹੜਾ ਉਹ ਨਹੀਂ ਦਿੱਤਾ ਗਿਆ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਦੇ ਵਿੱਚ ਇਸ ਪਰਫਾਰਮਿੰਗ ਆਰਟ ਸੈਂਟਰ ਦੇ ਸਾਰੇ ਬੋਰਡ ਉਹਨਾਂ ਨੂੰ ਰਿਮੂਵ ਕਰ ਦਿੱਤਾ ਸੀ, ਜਿਹਨੂੰ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਹੋਣਾ ਨੇ ਅਪੁਆਇੰਟ ਜਿਹੜਾ ਉਹ ਕੀਤਾ ਸੀਗਾ। ਤੇ ਫਿਰ ਟਰੰਪ ਹੋਣਾ ਨੇ ਆਪਣੇ ਬੰਦੇ ਉੱਥੇ ਪਿਕ ਕਰਕੇ ਤੇ ਫਿਰ ਆਪਣਾ ਨਾਮ ਇਸ ਬਿਲਡਿੰਗ ਦੇ ਬਾਹਰ ਜਿਹੜਾ ਆ ਉਹ ਲਿਖਵਾ ਲਿਆ ਸੀਗਾ। ਸੋ ਕਾਂਗਰਸ ਦੇ ਦੁਆਰਾ 1964 ਦੇ ਵਿੱਚ ਕੈਨੇਡੀ ਹੋਣਾ ਨੂੰ ਸਮਰਪਿਤ ਕੀਤਾ ਗਿਆ ਸੀਗਾ। ਇਹ ਸੈਂਟਰ ਲਿਵਿੰਗ ਮੈਮੋਰੀਅਲ ਦੇ ਤੌਰ ਦੇ ਉੱਤੇ 35ਵੇਂ ਰਾਸ਼ਟਰਪਤੀ ਜਿਹੜੇ ਉਹ ਸੀਗੇ। ਸੋ ਜਿੱਦਾਂ ਦੱਸਿਆ ਵੀ ਕੁਝ ਜਿਹੜੇ ਰਿਲੇਟਿਵਸ ਆ ਉਹਨਾਂ ਨੇ ਵੀ ਇਸ ਚੀਜ਼ ਦਾ ਬੁਰਾ ਕੈਨੇਡੀ ਦੇ ਪਰਿਵਾਰ ਚੋਂ ਮਨਾਇਆ ਸੀਗਾ। ਉਹਨਾਂ ਦੇ ਪਰਿਵਾਰ ਦਾ ਜਿਹੜਾ ਬੰਦਾ ਉਹਨਾਂ ਨੇ ਹੈਲਥ ਤੇ ਹਿਊਮਨ ਸਰਵਿਸਿਜ਼ ਦਾ ਜਿਹੜਾ ਸਕੱਤਰ ਆ ਉਹ ਜ਼ਰੂਰ ਲਗਾਇਆ ਹੈਗਾ ਆ। ਸੋ ਇੱਕ ਜੈਜ਼ ਕਨਸਰਟ ਆ ਕ੍ਰਿਸਮਸ ਈਵ ਦੇ ਉੱਤੇ ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਗਿਆ, ਜਿਸ ਮਿਊਜ਼ੀਸ਼ੀਅਨ ਨੇ ਇਸ ਨੂੰ ਪਰਫਾਰਮ ਕਰਨਾ ਸੀ ਇਸੇ ਚੀਜ਼ ਦਾ ਹਵਾਲਾ ਦੇ ਕੇ ਵੀ ਭਾਈ ਬਾਹਰ ਟਰੰਪ ਹੋਣਾ ਦਾ ਨਾਮ ਕਿਉਂ ਲਿਖ ਦਿੱਤਾ ਗਿਆ ਆ। ਜੀ, ਇੱਕ ਸਰੋਤੇ ਸਾਡੇ ਦੱਸ